ਤੇ 30 ਸਾਲਾਂ ਮਗਰੋਂ ਖਾਲੀ ਹੋਣੀ ਆ ਹੁਣ ਬੇਅੰਤ ਦੀ ਕੋਠੀ ਤੇ ਸਾਬਕਾ ਸੀਐਮ ਦੇ ਪੁੱਤਰ ਨੂੰ ਨੋਟਿਸ ਜਾਰੀ ਕੀਤਾ। ਪਹਿਲਾਂ ਕਹਿੰਦੇ ਭੱਠਲ ਤੋਂ ਬੜੀ ਔਖ ਨਾਲ ਛੁਡਾਈ ਸੀ ਸਾਬਕਾ ਮੁੱਖ ਮੰਤਰੀ। ਦੇਖੋ, ਬੇਅੰਤ ਸਿੰਘ ਦੇ ਮੁੰਡੇ ਨੂੰ ਨੋਟਿਸ ਜਾਰੀ ਹੋਇਆ, ਤੇਜ ਪ੍ਰਕਾਸ਼ ਸਿੰਘ ਨੂੰ। ਜੀ। ਤੇ ਇਹ ਕੋਠੀ ਇਹਨਾਂ ਦੇ ਕੋਲ ਬੜੇ ਲੰਬੇ ਸਮੇਂ ਤੋਂ ਆ। ਲੰਬੇ ਸਮੇਂ ਤੋਂ ਕੋਠੀ ਆ। ਕੋਠੀ ਦੇ ਵਿੱਚ ਹੁਣ ਕੀ ਹੈ ਕਿ ਜਿਹੜਾ ਐਸਡੀਐਮ ਦਾ ਕੋਰਟ ਸੀ, ਉਹਨਾਂ ਨੇ ਇਹਨਾਂ ਦੇ ਖਿਲਾਫ ਦਿੱਤਾ ਵਾ ਖਾਲੀ ਕਰਨ ਦਾ ਨੋਟਿਸ, ਕਿਉਂਕਿ ਸਰਕਾਰ ਦਾ ਤਾਂ ਵੈਸੇ ਇਹਦੇ ਚ ਕੋਈ ਹੈ ਹੀ ਨਹੀਂ ਹੈ। ਇਹ ਮਾਮਲਾ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਜੁੜਿਆ। ਪਹਿਲੀ ਗੱਲ ਇਹ ਸਮਝਣ ਵਾਲੀ ਆ। ਦੂਜੀ ਗੱਲ ਇਹ ਆ ਕਿ ਇਹ ਆਪ ਹੀ ਤੇਜ ਪ੍ਰਕਾਸ਼ ਸਿੰਘ ਜਿਹੜਾ ਸੀਗਾ, ਉਹ ਗਿਆ ਕੋਰਟ ਦੇ ਵਿੱਚ ਤੇ ਕੋਰਟ ਦੇ ਉਹ ਜਿਹੜੇ ਆਰਡਰ ਨੇ ਉਹ ਇਹਨਾਂ ਦੇ ਉਲਟ ਆਏ। ਤੇ ਕਮਾਲ ਦੀ ਗੱਲ ਹੈ ਕਿ ਇਹਨਾਂ ਦੀ ਸਿਕਿਉਰਿਟੀ ਨੇ ਉਹ ਜਿਹੜਾ ਐਸਆਈ ਗਿਆ ਸੀਗਾ ਤਮੀਲ ਕਰਵਾਉਣ, ਉਹਨੂੰ ਵੜਨ ਨਹੀਂ ਦਿੱਤਾ। ਤਾਂ ਇਹ ਵੇਖ ਲਓ ਕਿ ਕਿੰਨੀ ਕੁ ਕਾਨੂੰਨ ਦੀ ਪਾਲਣਾ ਕਰਦੇ ਆ। ਜਿਸ ਕਾਨੂੰਨ ਦੇ ਕੋਲ ਬਚਣ ਵਾਸਤੇ ਜਾਂਦੇ ਤੇ ਉਹਦੀ ਮੰਨਦੇ ਕਿੰਨੀ ਕੁ ਆ। ਖੈਰ, ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ ਚਾਹੁੰਦੀ ਹੈ ਕਿ ਜ਼ਿਆਦਾ ਸਿਆਪਾ ਨਾ ਪਵੇ। ਇਸ ਕਰਕੇ ਉਹ ਕਹਿੰਦੇ ਕਿ ਤੁਸੀਂ ਦੂਸਰੇ ਪਾਸੇ ਕੋਠੀ ਲੈ ਲਓ। ਉਹ ਕਹਿੰਦੇ ਕਿ ਨਹੀਂ, ਅਸੀਂ ਇੱਥੇ ਹੀ ਰਹਿਣਾ। ਇਹ ਅੱਗੇ ਵੀ ਇਹਨਾਂ ਨੇ ਇਸੇ ਤਰ੍ਹਾਂ ਜੁਗਾੜਬੰਦੀ ਕੀਤੀ ਸੀ, ਜੁਗਤਬੰਦੀ ਕੀਤੀ ਸੀਗੀ। ਕਦੇ ਬੇਅੰਤ ਸਿੰਘ ਦੀ ਘਰਵਾਲੀ ਨੂੰ ਕੈਬਨਿਟ ਦਾ ਮੰਤਰੀ ਦਾ ਦਰਜਾ ਦਵਾ ਦਿੱਤਾ ਗਿਆ। ਇਸ ਤਰ੍ਹਾਂ ਜੁਗਾੜ ਨਾਲ ਹੀ 25-30 ਸਾਲ ਕੋਠੀ ਜਿਹੜੀ ਆ ਵਰਤਦੇ ਆਏ ਨੇ। ਹੁਣ ਇਹ ਖਾਲੀ ਕਰਨ ਦਾ ਸਮਾਂ ਆ ਗਿਆ ਤਾਂ ਹੁਣ ਮਤਲਬ ਕਿ ਨੋਟਸ ਤੋਂ ਵੀ ਥੋੜਾ ਕੰਨੀ ਕਤਰਾ ਆ ਗਏ ਨੇ। ਪਰ ਗੱਲ ਇਹ ਆ ਕਿ ਹੁਣ ਕੁਛ ਨਾ ਕੁਛ ਤਾਂ ਹੋਣਾ ਹੀ ਆ। ਜਾਂ ਤਾਂ ਕੋਈ ਨਾ ਕੋਈ ਸਰਕਾਰ ਵਿਚਾਲੜਾ ਰਸਤਾ ਕੱਢੇਗੀ ਤੇ ਜਾਂ ਫਿਰ ਇਹਨਾਂ ਨੂੰ ਕੋਠੀ ਖਾਲੀ ਕਰਨੀ ਪਊਗੀ, ਕਿਉਂਕਿ ਕੋਈ ਨਾ ਕੋਈ ਉੱਠ ਕੇ ਅਦਾਲਤ 'ਚ ਚਲਾ ਜਾਊਗਾ, ਨਹੀਂ ਤਾਂ ਚੰਡੀਗੜ੍ਹ ਪ੍ਰਸ਼ਾਸਨ ਹੀ ਚਲਾ ਜਾਏਗਾ। ਤੇ ਅਦਾਲਤ ਜੇ ਉਤਲੀ ਅਦਾਲਤ ਦੇ ਵਿੱਚ ਗਏ ਤਾਂ ਉਹ ਨਾਲੇ ਫਿਰ ਤਲਾਮਤ ਕਰਦੇ ਨੇ, ਨਾਲੇ ਤਾਂ ਉਹ ਕਹਿ ਦਿੰਦੇ ਹੁੰਦੇ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਬੋਰੀ ਬਿਸਤਰਾ ਕੱਢ ਕੇ ਫਿਰ ਬਾਹਰ ਮਾਰੋ। ਤੇ ਗੱਲ ਇਹ ਆ ਕਿ ਤੁਸੀਂ ਕੋਠੀ ਕਿਉਂ ਨਹੀਂ ਜੇ ਛੱਡਦੇ? ਵੱਡੀ ਗੱਲ ਇਹ ਆ, ਅਸੀਂ ਪੀੜਤ ਥੋੜਾ ਤੁਸੀਂ ਲਾਹਾ ਲੈ ਲਿਆ ਜੀ। ਮੁੰਡਾ ਤੁਹਾਡਾ ਡੀਐਸਪੀ ਹੋ ਗਿਆ, ਕਾਦੇ ਕਰਕੇ ਹੋ ਗਿਆ? ਪੀੜਤ ਹੈ ਜੀ। ਸਾਰੀਆਂ ਸ਼ਰਤਾਂ ਸਾਰਾ ਕੁਝ ਉਹਨੂੰ ਢਿੱਲ ਦੇ ਕੇ। ਹਾਲਾਂਕਿ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਫੈਸਲਾ ਜਿਹੜਾ ਪੈਂਡਿੰਗ ਪਿਆ, ਕਿਸੇ ਵੇਲੇ ਵੀ ਆ ਸਕਦਾ ਉਸ ਨੌਕਰੀ ਤੇ ਵੀ, ਜਿਵੇਂ ਕੋਠੀ ਤੇ ਆ ਗਿਆ। ਤੇ ਦੂਜੀ ਚੀਜ਼ ਜਿਹੜੀ ਹੈ ਕਿ ਕਿੰਨੇ ਜੀ ਤੁਹਾਡੇ ਜਿਹੜੇ ਆ ਉਹ ਕੋਈ ਐਮਐਲਏ ਬਣ ਗਿਆ, ਕੋਈ ਮੰਤਰੀ ਬਣ ਗਿਆ, ਕੋਈ ਮੈਂਬਰ ਪਾਰਲੀਮੈਂਟ ਬਣ ਗਿਆ, ਬਥੇਰਾ ਕੁਝ ਬਣ ਗਿਆ ਤੁਹਾਡੇ ਜੀ। ਹੋਰ ਕੀ ਚਾਹੀਦਾ? ਜਦੋਂ ਤੁਸੀਂ ਹੁਣ ਪੈਰਾਂ ਤੇ ਖਲੋਤੇ ਹੋ ਤਾਂ ਜਿਹੜੀ ਚੀਜ਼ ਬਤੌਰ ਮੁੱਖ ਮੰਤਰੀ ਤੁਹਾਨੂੰ ਮਿਲੀ ਹੈ, ਉਹ ਸਾਬਕਾ ਦੇ ਤੌਰ ਤੇ ਕਿਵੇਂ ਵਰਤ ਸਕਦੇ ਹੋ ਤੁਸੀਂ? ਤੇ ਦੂਜੀ ਗੱਲ ਹੈ, ਤੇਜ ਪ੍ਰਕਾਸ਼ ਸਿੰਘ ਬਾਰੇ ਮੈਂ ਤੁਹਾਨੂੰ ਗੱਲ ਦੱਸਾਂ, ਕਿਉਂਕਿ ਮੇਰੇ ਕੋਲ ਬਹੁਤ ਵੱਡਾ ਇਹਨਾਂ ਦਾ ਰਿਕਾਰਡ ਪਿਆ ਕਈ ਸਾਲਾਂ ਦਾ, ਜਿਹੜੇ ਇਸ ਤਰ੍ਹਾਂ ਦੇ ਸਾਬਕਾ ਵਿਧਾਇਕ ਨੇ। ਤੇ ਮੈਂ ਤੁਹਾਡੀ ਜਾਣਕਾਰੀ ਲਈ ਜੇ ਦੱਸਾਂ ਤਾਂ ਇਹ ਇਕੱਲੀ ਕੋਠੀ ਨਹੀਂ ਹੈ। ਕੋਠੀ ਤਾਂ ਵਰਤ ਰਹੇ, ਅੱਧੇ ਕਿੱਲੇ ਦੀ ਕੋਠੀ ਆ, ਸੁਖਨਾ ਲੇਕ ਦੇ ਕਹਿੰਦੇ ਨੇੜੇ ਕੋਠੀ ਪੈ ਜਾਂਦੀ ਹੈ, ਨਜ਼ਾਰੇ ਹੀ ਨਜ਼ਾਰੇ ਆ। ਪਰ ਇਸ ਤੋਂ ਇਲਾਵਾ ਇੱਕ 2020 ਦਾ ਮੈਂ ਤੁਹਾਨੂੰ ਸਿਰਫ ਬਿੱਲ ਦੱਸਾਂਗਾ, 2020-21 ਦਾ ਜਿਹੜਾ ਤੇਜ ਪ੍ਰਕਾਸ਼ ਸਿੰਘ ਦਾ ਹੈ, ਉਹ ਮੈਡੀਕਲ ਕਲੇਮ ਹੈ 1 ਸਾਲ ਦੇ ਵਿੱਚ। ਜੋ ਕਿੰਨਾ ਆਪੇ ਲਾ ਲੈਣਾ ਹਿਸਾਬ ਕਿਤਾਬ ਚ, ਮੈਂ ਬਹੁਤ ਕਮਜ਼ੋਰ ਆ। ਪਹਿਲਾ ਬਿੱਲ ਪਾਉਂਦੇ 1 ਸਾਲ ਚ 12,34,797। ਦੂਸਰਾ ਬਿੱਲ 16,937। ਪਹਿਲਾ 12,34,797, ਦੂਸਰਾ 16,937, ਤੀਸਰਾ 20,48,403, ਚੌਥਾ ਵੀ ਫਿਰ 20,48,403, ਪੰਜਵਾਂ 34,358। ਫਿਰ ਤੁਸੀਂ ਦੇਖ ਲਓ ਕਿ 6ਵੀਂ ਵਾਰ ਉਹ ਫਿਰ ਪਾਉਂਦੇ 3,93,882। ਮੈਂ ਰਿਪੀਟ ਕਰ ਦਿੰਦਾ, ਪਹਿਲਾ 12,34,797, ਦੂਜਾ 16,937, ਤੀਸਰਾ 20,48,403, ਚੌਥਾ ਫਿਰ 20,48,403, ਪੰਜਵਾਂ 34,358, ਛੇਵਾਂ 3,93,882। ਮਤਲਬ ਇੰਨਾ ਕੁਛ ਮਿਲ ਰਿਹਾ ਹੈ ਤੁਹਾਨੂੰ। 58 ਲੱਖ ਰੁਪਏ ਇਹ ਸਾਬਕਾ ਵਿਧਾਇਕ। ਹਾਂਜੀ, 58 ਲੱਖ ਰੁਪਇਆ ਤਕਰੀਬਨ। ਹਾਂਜੀ 1 ਸਾਲ ਦਾ ਮੈਡੀਕਲ ਕਲੇਮ ਹੈ, 1 ਸਾਲ ਦਾ ਹੀ ਹੈ। ਮੇਰੇ ਕੋਲ ਘੱਟੋ ਘੱਟ 70-75 ਪੇਜ ਨੇ। ਮੈਂ ਕੋਈ ਉਦਾਂ ਤੁੱਕੇ ਮਾਰੀ ਵਾਲੀ ਗੱਲ ਨਹੀਂ ਕਰਦਾ, ਮੈਂ ਖੁਦ ਇਹਨਾਂ ਦੇ ਮਹਿਕਮੇ ਚੋਂ ਕਢਾਈ ਹੋਈ ਜਾਣਕਾਰੀ ਦੱਸ ਰਿਹਾ ਤੁਹਾਨੂੰ। ਸੋ ਗੱਲ ਇਹ ਹੈ ਕਿ
ਇਹ ਮਤਲਬ ਕੱਲੀ ਕੋਠੀ ਨਹੀਂ, ਕੋਠੀ ਤਾਂ ਅਸੀਂ ਰੋਲ ਘਚੌਲੇ 'ਚ ਚਲੋ ਉਲਝ ਜਾਂਦੇ ਆ, ਕੋਠੀ ਅੱਜ ਨਹੀਂ ਕੱਲ ਖਾਲੀ ਹੋ ਜਾਏਗੀ, ਉਹ ਤਾਂ ਕੋਈ ਸਮਾਜ ਸੇਵੀ ਕੋਰਟ 'ਚ ਚਲਾ ਜਾਏਗਾ, ਉਹ ਤਾਂ ਹੋ ਜਾਏਗੀ। ਪਰ ਤੁਸੀਂ ਇਹ ਵੇਖੋ ਕਿ ਲਾਹਾ ਕਿੰਨਾ ਮਿਲ ਰਿਹਾ ਹੈ ਜੀ। ਤੇ ਹੁਣ ਇਹਨਾਂ ਨੂੰ ਕਹਿਣ ਲੱਗ ਜਾਓ, ਹੁਣੇ ਰੋਣ ਲੱਗ ਜਾਣਗੇ ਕਿ ਅਸੀਂ ਪੀੜਤ ਹਾਂ ਜੀ, ਅਸੀਂ ਪੀੜਤ ਹਾਂ, ਤੇ ਜੋ ਲਾਹੇ ਤੁਹਾਨੂੰ ਮਿਲ ਰਹੇ ਨੇ ਉਹਨਾਂ ਦੀ ਤੁਸੀਂ ਗੱਲ ਹੀ ਨਹੀਂ ਕਰਦੇ। ਤਾਂ ਪੀੜਤ ਤਾਂ ਹੁਣ ਮਨੀਸ਼ ਤਿਵਾੜੀ ਵੀ ਹੈ ਜੀ, ਉਹਦੇ ਪਿਤਾ ਜੀ ਦਾ ਵੀ ਕਤਲ ਹੋਇਆ ਉਸ ਦੌਰ ਦੇ ਵਿੱਚ, ਫਿਰ ਉਹਨੂੰ ਵੀ ਇੱਕ ਕੋਠੀ ਉੱਥੇ ਸੁਖਨਾ ਦੇ ਲਾਗੇ ਬਣਾ ਦਿਓ। ਜੀ।